ਉਹ ਕਹਿੰਦੇ ਜਾਂ ਤਾਂ ਨਸ਼ਾ ਵੇਚੋ ਤੇ ਜਾਂ ਤਾਂ ਫਿਰ ਆਪਣੇ ਲਾਟਰੀ ਸਟਾਲ ਖਿਲਾਓ। ਨਾ ਸਾਡੇ ਤੋਂ ਨਸ਼ਾ ਵੇਚਿਆ ਜਾਂਦਾ, ਨਾ ਸਾਡੇ ਤੋਂ ਲਾਟਰੀ ਸਟਾਲ ਖੁੱਲਦੇ। ਪਰ ਇੱਥੇ ਉਸਲੇ ਕਿਉਂ ਨਹੀਂ ਸ਼ੀਤਲ ਅੰਗੁਰਾਲ ਹੁਣੀ ਬੋਲੇ ਜਦੋਂ ਉਹਨਾਂ ਨੂੰ ਉਸ ਕੋਠੀ 'ਚ ਬਿਠਾ ਕੇ ਕਿਹਾ ਗਿਆ ਕਿ ਤੁਸੀਂ ਆਹ ਵਾਲੀ ਗੱਲ ਜਾ ਕੇ ਚੱਕਣੀ ਹੈ, ਜਾਂ ਫਿਰ ਸ਼ੀਤਲ ਅੰਗੁਰਾਲ ਝੂਠ ਬੋਲ ਰਿਹਾ, ਇਹ ਗੱਲ ਦਾ ਪ੍ਰਚਾਰ ਕੀਤਾ ਗਿਆ। ਪਰਿਵਾਰ ਦਾ ਮੁਖੀ ਜੋ ਕਹਿੰਦਾ ਨਾ ਉਹ ਉਹਦੇ ਬੱਚਿਆਂ ਨੂੰ ਮੰਨਣਾ ਪੈਂਦਾ। ਪਰ ਜੇ ਉਹ ਗਲਤ ਹੋਵੇ ਫਿਰ ਭਗਵੰਤ ਹੁਣੀ ਕਹਿੰਦੇ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ, ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ। ਇਹ ਜੇ ਤੁਸੀਂ ਇਹ ਗੱਲ ਚਲਾਣੀ ਹੈ ਨਾ ਮੈਂ ਤਾਂ ਦੱਸੂਗਾ। ਗਰਦਨ ਸਿੱਧੀ ਕਰਨ ਦਾ ਉਹ ਕਹਿੰਦੇ ਮੁੱਲ ਤਾਰ ਰਹੇ ਆ, ਗਰਦਨ ਸਿੱਧੀ ਕਰਨ ਦਾ ਮੁੱਲ ਭਗਵੰਤ ਮਾਨ ਨਹੀਂ ਤਾਰ ਰਹੇ। ਕੌਣ ਤਾਰ ਰਹੇ? ਪੰਜਾਬੀ ਇਹ ਤਾਰ ਰਹੇ ਨੇ। ਉਹਨਾਂ ਨੂੰ ਕਹੋ ਕਿ ਗਰਦਨ ਥੋੜੀ ਜਿਹੀ ਝੁਕਾ ਲਓ, ਸਿੱਧੀ ਜ਼ਿਆਦਾ ਹੋ ਗਈ ਹੈ, ਥੋੜੀ ਝੁਕਾ ਲਓ, ਥੱਲੇ ਦੇਖੋ ਵਰਕਰ ਰੁਲਦਾ ਪਿਆ। ਕੌਣ ਕੰਟਰੋਲ ਕਰਦਾ ਸੀ, ਭਗਵੰਤ ਮਾਨ, ਰਾਘਵ ਚੱਡਾ ਜਾਂ ਦੀਪਕ? ਇਹਨਾਂ ਨੂੰ ਅੱਜ ਤੱਕ ਆਪ ਹੀ ਨਹੀਂ ਪਤਾ ਲੱਗਾ ਇਹਨਾਂ ਨੂੰ ਕੌਣ ਕੰਟਰੋਲ ਕਰਦਾ, ਕਿਉਂਕਿ ਇਹਨਾਂ ਨੂੰ ਆਪੇ ਚਿੱਠੀ ਆ ਜਾਂਦੀ ਆ ਕਿ 8 ਵਜੇ ਤੁਸੀਂ ਇਹ ਕਹਿਣਾ, 8:30 ਤੁਸੀਂ ਇਹ ਖਾਣਾ, 9 ਵਜੇ ਤੁਸੀਂ ਇਹ ਕਰਨਾ। ਉਹਨਾਂ ਨੂੰ ਖੁਦ ਨਹੀਂ ਪਤਾ ਸਾਨੂੰ ਕੌਣ ਕੰਟਰੋਲ ਕਰ ਰਿਹਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਜਲੰਧਰ ਦੇ ਵਿੱਚ ਭਾਜਪਾ ਦੇ ਵੱਲੋਂ ਵੱਡੀ ਰੈਲੀ ਕੱਢੀ ਜਾ ਰਹੀ ਹੈ। ਸਾਡੇ ਨਾਲ ਇਸ ਸਮੇਂ ਸ਼ੀਤਲ ਅੰਗੁਰਾਲ ਦੇ ਭਰਾ ਮੌਜੂਦ ਨੇ, ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸੋ ਕੀ ਕਹੋਗੇ, ਅੱਜ ਰੈਲੀ ਕੱਢੀ ਜਾ ਰਹੀ ਹੈ, ਤੁਹਾਡਾ ਭਰਵੇਂ ਤੌਰ ਤੇ ਸਵਾਗਤ ਕੀਤਾ ਜਾ ਰਿਹਾ ਭਾਜਪਾ ਦੇ ਵਿੱਚ, ਪਰ ਜਿਹੜੇ ਤੁਹਾਡੀ ਪੁਰਾਣੀ ਪਾਰਟੀ ਹੈ ਉਹ ਤੁਹਾਨੂੰ ਗਦਾਰ ਦਾ ਟੈਗ ਦੇ ਰਹੀ ਹੈ। ਸਾਰੇ ਪਰਿਵਾਰ ਨੂੰ ਵੀ, ਤੁਹਾਡੇ ਘਰ ਦੇ ਬਾਹਰ ਵੀ ਉਹ ਪਹੁੰਚੇ ਸੀ। ਤੁਸੀਂ ਇਹ ਕੀ ਹੋਇਆ ਕਿ ਤੁਸੀਂ ਹੁਣੇ ਗਦਾਰ ਸਾਬਤ ਹੋ ਗਏ? ਇਸ ਸਵਾਲ ਦਾ ਜਵਾਬ ਤੁਹਾਨੂੰ ਉਹੀ ਦੇ ਸਕਦੇ ਆ ਵਧੀਆ ਤਰੀਕੇ ਨਾਲ। ਮੈਂ ਤੇ ਇੰਨੀ ਗੱਲ ਹੀ ਕਹੂੰਗਾ, ਜਿਹੜੇ ਪਹੁੰਚੇ ਸੀ, ਕੋਈ ਫਗਵਾੜੇ ਤੋਂ ਸੀ, ਕੋਈ ਫਲੋਰ ਤੋਂ ਸੀ, ਕੋਈ ਹੁਸ਼ਿਆਰਪੁਰ ਤੋਂ ਸੀ, ਕੋਈ ਦਸੂਹੇ ਤੋਂ ਸੀ, ਕੋਈ ਟਾਂਡੇ ਤੋਂ ਸੀ, ਤੇ ਮੇਰੇ ਹਿਸਾਬ ਨਾਲ ਜਲੰਧਰ ਵੈਸਟ ਉਹ ਜਲੰਧਰ ਦਾ ਕਾਰਜਕਰਤਾ ਚ ਕੋਈ ਨਹੀਂ ਸੀ। ਜੇ ਗਿਣੇ ਚੁਣੇ ਹੈਗੇ ਸੀ 5-7 ਉਹ ਸੀ ਜਿਹੜੇ ਅਹੁਦੇਦਾਰ ਸੀ, ਜਾਂ ਫਿਰ 40 ਕਿ ਉਹਨਾਂ ਦੇ ਗਨਮੈਨ ਸੀ। ਅੱਛਾ ਜੀ। ਇੱਕ ਵਾਰੀ ਤੁਸੀਂ ਵੀ ਮੰਥਨ ਕਰਕੇ ਦੇਖ ਲਓ ਉਹ ਵੀਡੀਓ ਚਲਾ ਕੇ ਕਿ ਕਿਆ ਬਈ ਕਾਰਜਕਰਤਾ ਸੀ ਉੱਥੇ ਦੇ। ਜੀ ਜੀ। ਉਸ ਦੇ ਵਿੱਚ ਵਿਧਾਇਕ ਵੀ ਨਜ਼ਰ ਆ ਰਹੇ ਨੇ, ਕਰਤਾਰਪੁਰ ਵਾਲੇ ਵਿਧਾਇਕ ਤੇ ਜਿਹੜੇ ਨਕੋਦਰ ਤੋਂ ਵਿਧਾਇਕ ਮੈਮ ਨੇ ਉਹ ਵੀ ਵਿੱਚ ਮੌਜੂਦ ਸੀ ਉਸ ਵੇਲੇ। ਮੈਂ ਤੁਹਾਨੂੰ ਕਿਹਾ ਤਾਂ ਹੈਗਾ ਕਿ ਵੈਸਟ 'ਚ ਪ੍ਰਦਰਸ਼ਨ ਕਰਨ ਆਏ ਹੋ, ਵੈਸਟ ਦੇ ਕਾਰਜਕਰਤਾ ਤੇ ਲੈ ਲਓ। ਉੱਥੇ ਕਹਿ ਰਹੇ ਹੋ ਕਿ ਕਾਰਜਕਰਤਾ ਗਦਾਰ ਕਹਿ ਰਹੇ ਆ। ਇਹਦਾ ਮਤਲਬ ਜੇ ਕਾਰਜਕਰਤਾ ਨਹੀਂ ਹੈਗੇ ਤੇ ਫਿਰ ਗਦਾਰ ਤੇ ਤੁਸੀਂ ਹੋ, ਜਿਨ੍ਹਾਂ ਕੋਲ ਕਾਰਜਕਰਤਾ ਨਹੀਂ ਇਕੱਠੇ ਹੋਏ। ਹੁਣ ਗੱਲ ਇੱਥੇ ਮੁੱਕਦੀ ਹੈ। ਗੱਲ ਇਹ ਕਿਹਾ ਜਾ ਰਿਹਾ ਕਿ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਤਾਂ ਹੋ ਗਏ ਹੋ, ਪਰ ਕੀ ਗੱਲ ਆਸ ਨਹੀਂ ਸੀ, ਆਮ ਆਦਮੀ ਪਾਰਟੀ ਤੋਂ ਆਸ ਨਹੀਂ ਸੀ, ਜਾਂ ਉਹਨਾਂ ਨੇ ਤੁਹਾਡੇ ਸਿਰ ਤੇ ਉਸ ਤਰ੍ਹਾਂ ਹੱਥ ਨਹੀਂ ਰੱਖਿਆ, ਜਿਹੜੇ ਕੰਮ ਲੋਕ ਭਾਲਦੇ ਸੀ ਉਹ ਨਹੀਂ ਕੀਤੇ? ਗੱਲ ਕੀ ਹੈ, ਕਿਉਂ ਨਹੀਂ ਤੁਸੀਂ ਉਹਨਾਂ ਤੋਂ ਵੱਖ ਕਿਉਂ ਹੋਏ ਹੋ? ਦੇਖੋ, ਆਮ ਆਦਮੀ ਪਾਰਟੀ ਨੇ ਹੱਥ ਤਾਂ ਰੱਖਿਆ, ਬਹੁਤ ਵਧੀਆ ਹੱਥ ਰੱਖਿਆ ਉਹਨਾਂ ਨੇ। ਉਹ ਜਿਹੜਾ ਹੱਥ ਰੱਖਿਆ ਨਾ, ਉਹ ਕਹਿੰਦੇ ਜਾਂ ਤਾਂ ਨਸ਼ਾ ਵੇਚੋ ਤੇ ਜਾਂ ਤਾਂ ਫਿਰ ਆਪਣੇ ਲਾਟਰੀ ਸਟਾਲ ਖਿਲਾਓ। ਨਾ ਸਾਡੇ ਤੋਂ ਨਸ਼ਾ ਵੇਚਿਆ ਜਾਂਦਾ, ਨਾ ਸਾਡੇ ਤੋਂ ਲਾਟਰੀ ਸਟਾਲ ਖੁੱਲਦੇ। ਪਰ ਇੱਥੇ ਇੱਕ ਗੱਲ ਹੋਰ ਬਾਈ ਸਾਹਿਬ, ਉਹ ਵੀ ਪੁੱਛ ਹੀ ਲੈਂਦੇ ਆ। ਤੁਹਾਡਾ ਸਵਾਗਤ ਤਾਂ ਕੀਤਾ ਜਾ ਰਿਹਾ, ਪਰ ਇੱਕ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਉਹਦੀ ਫੋਟੋ ਨਜ਼ਰ ਆ ਰਹੀ ਸੀ ਸ਼ੀਤਲ ਅੰਗੁਰਾਲ ਹੋਣਾ ਦੇ ਨਾਲ, ਉਸ ਦਾ ਖੰਡਨ ਕਰੋ ਜਰਾ। ਦੇਖੋ, ਜਦੋਂ ਆਮ ਆਦਮੀ ਪਾਰਟੀ ਸ਼ੀਤਲ ਅੰਗੁਰਾਲ ਨੇ ਜੁਆਇਨ ਕੀਤੀ, ਇਹਨਾਂ ਦੇ ਜਿੰਨੇ ਵੀ ਕਾਰਜਕਰਤਾ ਸੀ ਉਹ ਇਹਨਾਂ ਨੇ ਨਾਲ ਲਗਾ ਦਿੱਤੇ। ਸਾਨੂੰ ਥੋੜੀ ਪਤਾ ਕਿ ਉਹ ਕਾਰਜਕਰਤਾ ਕੀ ਕਰਦਾ। ਉਹ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਕਾਰਜਕਰਤਾ, ਉਹਦੀ ਫੋਟੋ ਬਲਕਾਰ ਸਿੰਘ ਨਾਲ ਵੀ ਹੈਗੀ ਆ, ਉਹਦੀ ਫੋਟੋ ਉਹ ਮੈਡਮ ਅਨਮੋਲ ਨਾਲ ਵੀ ਹੈਗੀ ਆ, ਮੈਡਮ ਰਾਜਵਿੰਦਰ ਕੌਰ ਨਾਲ ਵੀ ਹੈਗੀ ਆ। ਉਹਦੀ ਫੋਟੋ ਕਹਿਣ ਦਾ ਭਾਵ ਆਮ ਆਦਮੀ ਪਾਰਟੀ ਦੇ ਛੋਟੇ ਕਾਰਜਕਰਤਾ ਉਹਨਾਂ ਨੇ ਪਲਾਂਟ ਕੀਤਾ। ਇੱਕ ਮਿੰਟ, ਤੇ ਪਲਾਂਟ ਨਹੀਂ ਕੀਤਾ ਮੈਂ ਗੈਸ ਦਾ ਕਹਿਣ ਦਾ ਭਾਵ ਆ। ਮੈਂ ਤਾਂ ਕਹਿਣਾ ਸਗੋਂ ਫੋਟੋ ਤੇ ਪੰਜਾਬ ਤੇ ਪਰਚਾ ਦੋ, ਪਰ ਸਾਰਿਆਂ ਦੇ ਦੋ ਨਾ। ਜਿਹੜੇ ਐਮਐਲਏ ਨੇ ਉਹਨਾਂ ਤੇ ਵੀ ਬਾਕੀਆਂ ਨੂੰ ਵੀ ਫੜੋ, ਫੜ ਕੇ ਅੰਦਰ ਕਰੋ, ਭਾਈ ਪੁੱਛੋ ਉਹਨਾਂ ਨੂੰ ਕੀ ਗੱਲ ਆ। ਇਹ ਇਦਾਂ ਹੀ ਆਪਾਂ ਵੀ ਜਾਂਚ ਸ਼ਾਮਲ ਹੋਵਾਂਗੇ। ਹੁਣ ਸ਼ੀਤਲ ਅੰਗੁਰਾਲ ਹੋਣਾ ਦੀ ਗੱਲ ਕਰ ਲਈਏ, ਉਹ ਕਿੱਥੋਂ ਇਸ ਸਮੇਂ ਚੋਣ ਲੜਨ ਦੇ ਰੌਂ ਦੇ ਵਿੱਚ ਨੇ? ਜਲੰਧਰ ਤੋਂ ਲੜਨਗੇ ਜਾਂ ਹੁਸ਼ਿਆਰਪੁਰ ਤੋਂ, ਕਿੱਥੋਂ ਚੋਣ ਲੜਨਗੇ? ਇਹ ਪਾਰਟੀ ਫੈਸਲਾ ਕਰੇਗੀ। ਪਾਰਟੀ ਫੈਸਲਾ ਕਰੇਗੀ। ਪਾਰਟੀ ਦਾ ਜੋ ਫੈਸਲਾ ਹੋਏਗਾ ਸਿਰ ਮੱਥੇ ਤੇ। ਜਿਹੜੇ ਵਿਚਾਰਧਾਰਕ ਮਤਭੇਦ ਸੀ ਆਪਸ ਚ ਦੋਵਾਂ ਦੇ, ਇੱਕ ਹੀ ਸੀਟ ਤੋਂ ਲੜੇ ਸੀ, ਪਰ ਬਾਅਦ ਚੋਂ ਵਿਚਾਰਧਾਰਕ ਮਤਭੇਦਾਂ ਦੀ ਜਿਹੜੀ ਗੱਲ ਆਉਂਦੀ ਸੀ ਉਹ ਹੁਣ ਖਤਮ ਨੇ, ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ। ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਾਂਗੇ, ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇੱਕ ਦੁਸ਼ਮਣੀ ਖਤਮ ਕਰ ਦਿੱਤੀ, ਇੱਕ ਮਤਭੇਦ ਔਰ ਮਨਭੇਦ ਦੋਨਾਂ ਦੇ ਦੂਰ ਕਰਕੇ ਇੱਕ ਕਰਾਤਾ। ਇਹ ਉਹਦੇ ਕਰਕੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਇਸੇ ਦੇ ਨਾਲ ਹੋਰ ਸਵਾਲ ਮੇਰਾ ਇਹ ਵੀ ਹੈ ਕਿ ਮੋਦੀ ਦੀ ਕਿਹੜੀ ਨੀਤੀ ਨੂੰ ਦੇਖਦਿਆਂ ਹੋਇਆਂ ਤੁਸੀਂ ਭਾਜਪਾ ਜੁਆਇਨ ਕੀਤੀ ਹੈ? ਕਿਉਂਕਿ ਪਹਿਲਾਂ ਵੀ ਭਾਜਪਾ 'ਚ ਸੀ, ਫਿਰ ਘਰ ਵਾਪਸੀ ਮੰਨੀ ਜਾ ਰਹੀ ਹੈ, ਪਰ ਕਿਹੜੀਆਂ ਨੀਤੀਆਂ ਤੁਹਾਨੂੰ ਚੰਗੀਆਂ ਲੱਗੀਆਂ ਨੇ ਜਿਸ ਕਰਕੇ ਤੁਸੀਂ ਜੁਆਇਨ ਕੀਤਾ ਹੈ, ਤੇ ਕਿਹੜੀਆਂ ਨੀਤੀਆਂ ਦੀ ਆਸ ਕਰਨ ਲੋਕ ਜਿਹੜੀਆਂ ਤੁਸੀਂ ਜਿੱਤਣ ਤੋਂ ਬਾਅਦ ਅੱਗੇ ਇੰਪਲੀਮੈਂਟ ਕਰੋਗੇ? ਦੇਖੋ, ਨੀਤੀਆਂ ਗਿਣਾਉਣ ਤੋਂ ਪਹਿਲੇ ਮੈਂ ਇੱਕ ਛੋਟੀ ਜਿਹੀ ਗੱਲ ਕਹੂੰਗਾ। ਅੱਜ ਪੰਜਾਬ 'ਚ ਅਗਰ ਸਰਕਾਰ ਚੱਲ ਰਹੀ ਹੈ, ਸਿਰਫ ਸੈਂਟਰ ਦੀ ਉਹ ਇੱਕ ਆਸ ਤੇ ਚੱਲ ਰਹੀ ਹੈ।
ਸੈਂਟਰ ਦੇ ਹੀ ਪੈਸੇ ਲੈ ਕੇ ਕੋਈ ਕਿਤੇ ਲਗਾ ਰਿਹਾ, ਕੋਈ ਕਿਤੇ ਲਗਾ ਰਿਹਾ। ਆਪਣਾ ਤੇ ਉਹਨਾਂ ਦਾ ਸਭ ਕੁਝ ਸ਼ਗੂਫਾ ਉੱਡ ਗਿਆ। ਜਿਹੜਾ ਕਹਿੰਦੇ ਸੀ 20,000 ਰੇਤ ਤੋਂ ਲੈ ਕੇ ਆਵਾਂਗੇ, ਸ਼ਰਾਬ ਦੀ ਪਾਲਿਸੀ ਤੋਂ ਪੈਸਾ ਲੈ ਕੇ ਆਵਾਂਗੇ, ਦੱਸੋ ਕਿੱਥੇ ਗਿਆ ਉਹ ਪੈਸਾ? ਕੋਈ ਪੈਸਾ ਨਹੀਂ ਆਇਆ। ਹਾਂ, ਇੱਕ ਕੰਮ ਜ਼ਰੂਰ ਹੋਇਆ, ਪੰਜਾਬ ਦਾ ਪੈਸਾ ਛੱਤੀਸਗੜ੍ਹ ਲੱਗ ਗਿਆ ਇਲੈਕਸ਼ਨ 'ਚ, ਮੱਧ ਪ੍ਰਦੇਸ਼ ਲੱਗ ਗਿਆ, ਗੁਜਰਾਤ ਲੱਗ ਗਿਆ, ਹਰਿਆਣੇ ਲੱਗ ਗਿਆ। ਇਹ ਪੰਜਾਬ ਦਾ ਪੈਸਾ ਲੱਗ ਰਿਹਾ ਨਾ। ਜੀ ਜੀ। ਆਪਰੇਸ਼ਨ ਲੋਟਸ ਦੀ ਗੱਲ ਹੁੰਦੀ ਹੈ, ਕਹਿੰਦੇ ਉਸਲੇ ਕਿਉਂ ਨਹੀਂ ਸ਼ੀਤਲ ਅੰਗਰਾਲ ਹੁਣੀ ਬੋਲੇ ਜਦੋਂ ਉਹਨਾਂ ਨੂੰ ਉਸ ਕੋਠੀ 'ਚ ਬਿਠਾ ਕੇ ਕਿਹਾ ਗਿਆ ਕਿ ਤੁਸੀਂ ਆਹ ਵਾਲੀ ਗੱਲ ਜਾ ਕੇ ਚੱਕਣੀ ਹੈ, ਜਾਂ ਫਿਰ ਸ਼ੀਤਲ ਅੰਗਰਾਲ ਝੂਠ ਬੋਲ ਰਿਹਾ, ਇਹ ਗੱਲ ਦਾ ਪ੍ਰਚਾਰ ਕੀਤਾ ਗਿਆ? ਜਦੋਂ ਇੱਕ ਪਰਿਵਾਰ 'ਚ ਤੁਸੀਂ ਜੁੜ ਜਾਂਦੇ ਹੋ ਨਾ, ਪਰਿਵਾਰ ਦਾ ਮੁਖੀ ਜੋ ਕਹਿੰਦਾ ਨਾ, ਉਹ ਉਹਦੇ ਬੱਚਿਆਂ ਨੂੰ ਮੰਨਣਾ ਪੈਂਦਾ। ਪਰ ਜੇ ਉਹ ਗਲਤ ਹੋਵੇ ਫਿਰ? ਦੇਖੋ, ਗਲਤ ਦਾ ਵਿਰੋਧ ਕੀਤਾ ਨਾ ਉਹਨਾਂ ਨੇ। ਜੇ ਉਹਨਾਂ ਨੇ ਗਲਤ ਦਾ ਵਿਰੋਧ ਕੀਤਾ, ਉਹ ਆਪਣੇ 3 ਸਾਲ ਦੀ ਐਮਐਲਏਸ਼ਿਪ ਨੂੰ ਠੁੱਡਾ ਮਾਰ ਕੇ ਆਇਆ। ਔਰ ਸੀਐਮ ਸਾਹਿਬ ਨੇ ਬੜੇ ਭਾਸ਼ਣ ਦਿੱਤੇ, ਮੈਂ ਐਮਪੀਸ਼ਿਪ ਨੂੰ ਠੁੱਡਾ ਮਾਰਦਾ ਹਾਂ। ਕੇਜਰੀਵਾਲ ਸਾਹਿਬ ਕਹਿੰਦੇ ਮੈਂ ਕੁਰਸੀ ਨੂੰ ਠੁੱਡਾ ਮਾਰਦਾ ਹਾਂ। ਪਰ ਦੋਨਾਂ 'ਚੋਂ ਕਿਸੇ ਨੇ ਠੁੱਡਾ ਮਾਰਿਆ? ਐਮਐਲਏ ਸਾਹਿਬ 3 ਸਾਲ ਦੀ ਐਮਐਲਏਸ਼ਿਪ ਛੱਡ ਕੇ ਆ ਗਏ। ਇਹਦਾ ਮਤਲਬ ਕੀ ਇਮਾਨਦਾਰੀ ਆ? ਇਹਦਾ ਮਤਲਬ ਉਹ ਦਬਾਅ 'ਚ ਕੰਮ ਨਹੀਂ ਕਰ ਸਕਦੇ। ਇਹਦਾ ਮਤਲਬ ਉਹ ਲਾਟਰੀ ਨਹੀਂ ਚਲਾਉਣਾ ਚਾਹੁੰਦੇ। ਇਹਦਾ ਮਤਲਬ ਉਹ ਨਸ਼ਾ ਨਹੀਂ ਵੇਚਣਾ ਚਾਹੁੰਦੇ। ਮਤਲਬ ਕਿ ਹੁਣ ਜਿਹੜੀ ਕੇਜਰੀਵਾਲ ਸਾਹਿਬ ਆ, ਉਹ ਤਾਂ ਕਹਿੰਦੇ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ, ਫਿਰ ਭਾਜਪਾ ਕਿੱਥੋਂ ਜਿੱਤੂਗੀ? ਦੇਖੋ, ਇਹ ਤੁਹਾਨੂੰ ਜਵਾਬ ਕੇਜਰੀਵਾਲ ਸਾਹਿਬ ਦੇ ਸਕਦੇ ਆ। ਹੁਣ ਉਹਨਾਂ ਕੋਲ ਜਵਾਬ ਲੈਣ ਵਾਸਤੇ ਤੁਹਾਨੂੰ ਪਤਾ ਤੁਹਾਨੂੰ ਕਿੱਥੇ ਜਾਣਾ ਪੈਣਾ। ਨਾ ਤੁਸੀਂ ਉੱਥੇ ਜਾ ਸਕਦੇ, ਨਾ ਉਹ ਵਿਚਾਰੇ ਇੱਥੇ ਆ ਸਕਦੇ। ਕੰਮ ਹੀ ਇਦਾਂ ਦੇ ਕੀਤੇ ਆ। ਉਹ ਫਿਰ ਅੰਦਰ ਬਹਿ ਕੇ ਜੋ ਮਰਜ਼ੀ ਬੋਲੀ ਜਾਣ। ਪੂਰਾ ਕੋਈ ਮੈਂ ਸਮਝਣ ਦਾ ਮਤਲਬ ਹੀ ਨਹੀਂ। ਭਗਵੰਤ ਮਾਨ ਹੁਣੀ ਕਹਿੰਦੇ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ, ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ। ਇਹ ਉਹਨਾਂ ਨੇ ਉਸ ਦਿਨ ਲਿਖਿਆ ਜਿਸ ਦਿਨ ਭਾਜਪਾ ਦੇ ਵਿੱਚ ਜੁਆਇਨ ਕੀਤਾ ਗਿਆ। ਸੋ ਤੁਸੀਂ ਹੁਣ ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਕਹਿੰਦੇ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ। ਜੇ ਤੁਸੀਂ ਇਹ ਗੱਲ ਚਲਾਣੀ ਹੈ ਨਾ, ਮੈਂ ਤਾਂ ਦੱਸੂਗਾ। ਗਰਦਨ ਸਿੱਧੀ ਕਰਨ ਦਾ ਉਹ ਕਹਿੰਦੇ ਮੁੱਲ ਤਾਰ ਰਹੇ ਆ। ਗਰਦਨ ਸਿੱਧੀ ਕਰਨ ਦਾ ਮੁੱਲ ਭਗਵੰਤ ਮਾਨ ਨਹੀਂ ਤਾਰ ਰਹੇ। ਕੌਣ ਤਾਰ ਰਹੇ? ਪੰਜਾਬੀ ਇਹ ਤਾਰ ਰਹੇ ਨੇ। ਉਹਨਾਂ ਨੂੰ ਕਹੋ ਕਿ ਗਰਦਨ ਥੋੜੀ ਜਿਹੀ ਝੁਕਾ ਲਓ, ਸਿੱਧੀ ਜ਼ਿਆਦਾ ਹੋ ਗਈ ਹੈ। ਥੋੜੀ ਝੁਕਾ ਲਓ, ਥੱਲੇ ਦੇਖੋ ਵਰਕਰ ਰੁਲਦਾ ਪਿਆ। ਜੋ ਤੁਸੀਂ ਵਾਅਦੇ ਕੀਤੇ ਉਹਦੀ ਆਸ ਵਿੱਚ ਬਾਈ ਆਪਣੇ ਗਰੀਬ ਲੋਕਾਂ ਦੇ ਹੱਥ ਇਦਾਂ ਖੜੇ ਆ ਕਿ ਸਾਡੇ ਹੱਕ ਸਾਨੂੰ ਦੇ ਦੇ। ਭਾਈ ਇੱਕ ਸਵਾਲ ਇਹ ਮੇਰੇ ਨਿੱਜੀ ਆਪਣੇ ਪਾਸਿਓਂ ਪੁੱਛ ਰਹੇ ਹਾਂ। ਬਹੁਤ ਸਾਰੀ ਗੱਲ ਇਹ ਪ੍ਰਚਾਰ ਕੀਤੀ ਜਾ ਰਹੀ ਸੀ, ਬਾਹਰ ਵੀ ਆਉਂਦੀ ਸੀ ਕਿ ਜਿਹੜੇ ਐਮਐਲਏ ਨੇ ਉਹਨਾਂ ਨੂੰ ਚੂੰ ਤੱਕ ਨਹੀਂ ਕਰਨ ਦਿੱਤਾ ਜਾਂਦਾ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ। ਕੀ ਇਦਾਂ ਹੀ ਸੀ? ਤੁਸੀਂ ਤਾਂ ਹੁਣ ਪਾਰਟੀ ਤੋਂ ਬਾਹਰ ਹੋ ਚੁੱਕੇ ਹੋ। ਇੱਕ ਤਾਂ ਐਮਐਲਏ ਨੂੰ ਚੂੰ ਨਹੀਂ ਕਰਨ ਦਿੱਤਾ, ਦੂਜਾ ਕੋਈ ਉਹ ਐਸਸੀ ਐਮਐਲਏ ਉਹਨਾਂ ਨੂੰ ਪਸੰਦ ਨਹੀਂ ਹੈਗਾ ਜਿਹੜਾ ਆਵਾਜ਼ ਚੱਕ ਸਕੇ। ਅੱਛਾ ਜੀ। ਸਾਡੇ ਨਾਲ ਸਾਡਾ ਐਮਐਲਏ ਅਗਰ ਦਲਿਤ ਸੀ, ਆਵਾਜ਼ ਚੱਕਣ ਦਾ ਉਹਦੇ ਵਿੱਚ ਦਮ ਸੀ, ਉਹਦੇ ਦਿਲ ਵਿੱਚ ਦਲਿਤਾਂ ਦੀ ਆਵਾਜ਼ ਚੱਕਣ ਦਾ ਬਈ ਜਜ਼ਬਾ ਸੀ। ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ। ਕਿ ਕੌਣ ਕੰਟਰੋਲ ਕਰਦਾ ਸੀ? ਭਗਵੰਤ ਮਾਨ, ਰਾਘਵ ਚੱਡਾ ਜਾਂ ਦੀਪਕ ਜਿਹੜੇ ਉਹ ਕਰਦੇ ਸੀ? ਕੌਣ ਕਰਦਾ ਸੀ? ਇਹਨਾਂ ਨੂੰ ਅੱਜ ਤੱਕ ਆਪ ਹੀ ਨਹੀਂ ਪਤਾ ਲੱਗਾ ਇਹਨਾਂ ਨੂੰ ਕੌਣ ਕੰਟਰੋਲ ਕਰਦਾ। ਕਿਉਂਕਿ ਇਹਨਾਂ ਨੂੰ ਆਪੇ ਚਿੱਠੀ ਆ ਜਾਂਦੀ ਆ ਕਿ 8 ਵਜੇ ਤੁਸੀਂ ਇਹ ਕਹਿਣਾ, 8:30 ਤੁਸੀਂ ਇਹ ਖਾਣਾ, 9 ਵਜੇ ਤੁਸੀਂ ਇਹ ਕਰਨਾ। ਉਹਨਾਂ ਨੂੰ ਖੁਦ ਨਹੀਂ ਪਤਾ ਸਾਨੂੰ ਕੌਣ ਕੰਟਰੋਲ ਕਰ ਰਿਹਾ। ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਚੋਣ ਲੜਨੀ ਸੀ, ਉਸ ਤੋਂ ਪਹਿਲਾਂ ਤੇ ਚੋਣ ਜਦੋਂ ਜਿੱਤ ਗਏ, ਜਦੋਂ ਐਮਐਲਏ ਬਣ ਗਏ, ਉਸ ਤੋਂ ਬਾਅਦ ਦੋਵਾਂ ਦਾ ਫਰਕ ਜਰਾ ਦੱਸੋ। ਕਿਉਂਕਿ ਜਿਹੜੇ ਜਾਂ ਤਾਂ ਹੋਊਗਾ ਤੁਹਾਨੂੰ ਪਹਿਲਾਂ ਸਬਜ਼ ਬਾਗ ਦਿਖਾਏ ਗਏ, ਤਾਂ ਕਰਕੇ ਤੁਸੀਂ ਬਹੁਤ ਡਟ ਕੇ ਲੜੇ। ਆਮ ਆਦਮੀ ਪਾਰਟੀ ਇਨਕਲਾਬ ਦਾ ਨਾਅਰਾ ਦਿੱਤਾ, ਇਮਾਨਦਾਰ ਵੀ ਨਹੀਂ ਕੱਟੜ ਇਮਾਨਦਾਰ ਕਿਹਾ ਗਿਆ। ਪਰ ਬਾਅਦ ਦੇ ਵਿੱਚ ਕੀ ਤਬਦੀਲੀ ਆਈ ਜਿਸ ਤੋਂ ਤੁਸੀਂ ਅੱਕ ਗਏ ਜਲਦੀ? ਦੇਖੋ, ਇਹ ਧੋਖਾ ਕੱਲਾ ਐਮਐਲਏ ਸ਼ੀਤਲ ਅੰਗਰਾਲ ਨਾਲ ਨਹੀਂ ਹੋਇਆ, ਪੂਰੇ ਪੰਜਾਬ ਨਾਲ ਹੋਇਆ। ਇਹ ਜੋ ਸ਼ੀਤਲ ਅੰਗਰਾਲ ਨੂੰ ਦਿਖਾਇਆ ਗਿਆ, ਉਹ ਤੇ ਪੂਰੇ ਪੰਜਾਬ ਨੂੰ ਦੱਸਿਆ ਗਿਆ ਸੀ ਕਿ ਅਸੀਂ ਇਹ ਕਰ ਦਿਆਂਗੇ, ਜੇ ਕਰ ਦਿਆਂਗੇ, ਉਹ ਕਰ ਦਿਆਂਗੇ। ਬਾਕੀ ਤੁਸੀਂ ਪੱਤਰਕਾਰ ਬੜੇ ਸਿਆਣੇ ਹੋ, ਰੋਜ਼ ਗਲੀਆਂ 'ਚ ਜਾਂਦੇ ਹੋ, ਰੋਜ਼ ਮੁਹੱਲੇ 'ਚ ਜਾਂਦੇ ਹੋ। ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਕਿ ਬਾਈ ਉਹਨਾਂ ਨੇ ਕੋਈ ਵਾਅਦਾ ਪੂਰਾ ਕੀਤਾ। ਇਹ ਤੁਸੀਂ ਦੱਸ ਸਕਦੇ ਹੋ।